ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਹਰ ਬੰਦੇ ਨੂੰ ਜਾਣਨ ਲਈ ਕੋਈ ਨਾ ਕੋਈ ਹਵਾਲਾ ਲੱਭਿਆ ਜਾਂਦਾ ਹੈ। ਜਿਵੇਂ ਕਿਸੇ ਬੰਦ ਕਮਰੇ ਵਿੱਚ ਝਾਤ ਪਾਉਣ ਲਈ ਕਿਸੇ ਬੂਹੇ ਕਿਸੇ ਬਾਰੀ ਦੀ ਲੋੜ ਹੁੰਦੀ ਹੈ। ਮੈਂ ਅਬਦੁਲ ਕਾਦਰ ਅਸਰਰ ਨੂੰ ਜਿਸ ਹਵਾਲੇ ਨਾਲ ਜਾਣਿਆ ਉਹ ਉਹਨਾਂ ਦੀ ਸੁਆਣੀ ਤੇ ਸਾਡੀ ਭੈਣ ਰਿਫਤ ਅਬਦੁਲ ਕਾਦਰ ਅਸਰਰ ਸੀ। ਆਖਿਆ ਜਾਂਦਾ ਹੈ ਕਿ ਕਿਸੇ ਵੀ ਬੰਦੇ ਨੂੰ ਉਹਦੀ ਘਰਵਾਲੀ ਤੋਂ ਵੱਧ ਕੋਈ ਨਹੀਂ ਜਾਣ ਸਕਦਾ, ਉਹਦੀ ਮਾਂ ਵੀ ਨਹੀਂ। ਸੋ ਮੈਂ ਇਹ ਦਾਅਵਾ ਕਰਨੇ ਚ ਹੱਕ ਬਜਾ ਰਹਾ ਹਾਂ ਕਿ ਮੇਰਾ ਹਵਾਲਾ ਬਹੁਤ ਮਜ਼ਬੂਤ ਤੇ ਕਾਬਲ ਇਤਮਾਦ ਹੈ। ਰਿਫਤ ਆਪਾ ਪੰਜਾਬੀ ਦੇ ਅਖਬਾਰ ਭੁਲੇਖਾ ਦੀਆਂ ਲਿਖਾਰੀ ਸਨ। ਸੋ ਉਹਨਾਂ ਨਾਲ ਇੱਕ ਖਾਸ ਇਤਰਾਮ ਤੇ ਅਦਬ ਦਾ ਰਿਸ਼ਤਾ ਬਣ ਗਿਆ ਸੀ, ਜਿਹੜਾ ਉਹਨਾਂ ਦੀ ਰੁਖਸਤ ਤੱਕ ਕਾਇਮ ਰਿਹਾ। ਇਸ ਦੌਰਾਨ ਅਬਦੁਲ ਕਾਦਰ ਅਸਰਰ ਨਾਲ ਵੀ ਬਹੁਤ ਮੁਲਾਕਾਤਾਂ ਹੋਈਆਂ ਤੇ ਮਾਂ ਬੋਲੀ ਸਣੇ ਪੰਜਾਬ ਦੇ ਮੁੱਢਲੇ ਮਸਲਿਆਂ ਤੇ ਗੱਲਬਾਤ ਹੋਈ। ਮੈਂ ਉਹਨਾਂ ਨੂੰ ਹਮੇਸ਼ਾ ਗੁਜ਼ਾਰਿਸ਼ ਕੀਤੀ ਕਿ ਤੁਹਾਨੂੰ ਪੰਜਾਬੀ ਲਿਖਣਾ ਚਾਹੀਦਾ ਹੈ। ਇੱਕ ਦਿਨ ਜੇ ਬੈਠੇ ਬਿਠਾਏ ਗੱਲਾਂ ਹੋ ਰਹੀਆਂ ਸਨ ਕਿ ਰਿਫਤ ਆਪਾ ਉਹਦੀ ਅੱਖ ਲੱਗੀਆਂ, ਵੀਰ ਜੀ ਇਹਦਾ ਕਰਜ਼ਾ ਮੈਂ ਲਾਵਾਂਗੀ। ਸੋ ਉਹਨਾਂ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਅਜਿਹੀਆਂ ਸ਼ਾਹਕਾਰ ਕਹਾਣੀਆਂ ਯਾਦਗਾਰ ਛੱਡੀਆਂ ਜਿਹੜੀਆਂ ਸਾਡੇ ਪੰਜਾਬੀ ਲਿਟਰੇਚਰ ਦਾ ਮਾਣ ਨੇ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰਿਫਤ ਆਪਾ ਹੋਰੀ ਪੰਜਾਬੀ ਨਹੀਂ ਸਨ। ਉਹਨਾਂ ਦੀ ਮਾਂ ਬੋਲੀ ਉਰਦੂ ਸੀ, ਪਰ ਉਹਨਾਂ ਆਪਣੇ ਜਜ਼ਬਿਆਂ ਨੂੰ ਸਾਡੀ ਮਾਂ ਬੋਲੀ ਵਿੱਚ ਬਿਆਨ ਕੀਤਾ। ਉਹਨਾਂ ਉਹ ਫਰਜ਼ ਨਿਭਾਇਆ ਜਿਹੜਾ ਹਰ ਜ਼ਨਾਨੀ ਨਹੀਂ ਨਿਭਾ ਸਕਦੀ। ਅੱਜ ਤੁਸੀਂ ਅਬਦੁਲ ਕਾਦਰ ਅਸਰਰ ਦੀ ਹਯਾਤੀ ਦਾ ਇੱਕ ਹਵਾਲਾ, ਭਾਵੇਂ ਉਹ ਰਿਫਤ ਆਪਾ ਨਾਲ ਜੁੜੇ ਹੈ, ਤੁਸੀਂ ਪੰਜਾਬੀ ਵਿੱਚ ਵੇਖ ਸਕਦੇ ਹੋ। ਕਿਉਂ ਜੇ ਉਹਨਾਂ ਦੀਆਂ ਪੰਜਾਬੀ ਕਹਾਣੀਆਂ ਦੇ ਕਈ ਕਿਰਦਾਰਾਂ 'ਚ ਸਾਨੂੰ ਅਬਦੁਲ ਕਾਦਰ ਅਸਰਰ ਦੀ ਝਲਕ ਬਹੁਤ ਨਮਾਇਆ ਵਿਖਾਈ ਦਿੰਦੀ ਹੈ। ਅਬਦੁਲ ਕਾਦਰ ਅਸਰਰ ਵੀ ਖੁਸ਼ਾਬ ਵਿੱਚ ਪੈਦਾ ਹੋਏ। ਉਹਨਾਂ ਦਾ ਇਸ਼ਕ ਉਰਦੂ ਬੋਲੀ ਤੇ ਉਹ ਨਜ਼ਰੀਆ ਸੀ ਜਿਹਦੇ ਨਾਲ ਸਾਰੀ ਹਯਾਤੀ ਜੁੜੇ ਰਿਹਾ। ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਕਾਲਮ ਰਾਹੀਂ ਵੀ ਜ਼ੁਬਾਨ ਦੀਆਂ ਉਹ ਬੁਲੰਦੀਆਂ ਹਾਸਲ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਇਹ ਸਿਰਫ ਅਦੀਬਾਂ ਦੀ ਦਸਤਕ ਵਿੱਚ ਹੀ ਹੋ ਸਕਦੀਆਂ ਨੇ। ਮੈਂ ਅਬਦੁਲ ਕਾਦਰ ਅਸਰਰ ਨੂੰ ਸਿਰਫ ਕਾਲਮ ਨਗਾਰ ਨਹੀਂ ਬਲਕਿ ਅਜਿਹਾ ਅਦੀਬ ਸਮਝਦਾ ਹਾਂ ਜਿਹਦਾ ਹਰ ਕਾਲਮ ਹਰ ਤਹਿਰੀਰ ਅਦਬੀ ਸ਼ਾਹਪਾਰੇ ਦਾ ਦਰਜਾ ਰੱਖਦੀ ਸੀ। ਉਹਨਾਂ ਦੀ ਲਿਖਤਾਂ ਰਵਾਂ ਤੇ ਸਾਦਾ ਸਨ। ਆਮ ਬੰਦਾ ਵੀ ਉਹਨਾਂ ਦੇ ਅੱਖਰਾਂ ਨਾਲ ਇੰਝ ਟੁਰਿਆ ਜਾਂਦਾ ਜਿਵੇਂ ਉਹਦੇ ਦਿਲ ਦੀਆਂ ਗੱਲਾਂ ਤੇ ਸਦਰਾਂ ਆਲ ਦੁਆਲੇ ਸਣੇ ਉਹਨੂੰ ਆਪਣੇ ਨਾਲ ਲਈ ਜਾਂਦੀਆਂ ਨੇ। ਇਹ ਰਵਾਨੀ ਤੇ ਗਹਿਰਾਈ ਰੱਬ ਦੀ ਅਤਾ ਹੈ ਜਿਹੜੀ ਨਾ ਤੇ ਮਿਹਨਤ ਨਾਲ ਹਾਸਲ ਕੀਤੀ ਜਾ ਸਕਦੀ ਹੈ ਤੇ ਨਾ ਡਿਗਰੀਆਂ ਦਾ ਸਬਬ ਬਣ ਸਕਦੀਆਂ ਨੇ। ਇਸ ਤੋਂ ਵੱਡੀ ਗੱਲ ਉਹ ਤਾਸੀਰ ਸੀ ਜੋ ਉਹਨਾਂ ਦੇ ਅੱਖਰਾਂ ਦਾ ਖਾਸਾ ਸੀ। ਅਬਦੁਲ ਕਾਦਰ ਅਸਰਰ ਨੇ ਕਾਲਮ ਨਿਗਾਰੀ, ਦਾਨਸ਼ਵਰੀ ਜਾਂ ਅਹਿਸਾਸੇ ਤਫਾਖਰ ਦੀ ਤਖਤਪੋਸ਼ ਤੇ ਬਹਿ ਕੇ ਨਹੀਂ ਕੀਤੀ, ਬਲਕਿ ਲੁਕਾਈ ਵਿੱਚ ਟੁਰਦਿਆਂ ਫਿਰਦਿਆਂ ਇਕਤਦਾਰ ਦੀਆਂ ਗੁਲਾਮ ਗਰਦਿਸ਼ਾਂ ਵਿੱਚ ਹੋਣ ਵਾਲੀਆਂ ਚੁਗਲੀਆਂ ਸੁਣਦਿਆਂ, ਅਮੀਰ ਗਰੀਬ ਵਿਚਕਾਰ ਤਫਰੀਕ ਦੀ ਨਫ਼ਰਤ ਭਰੀ ਲਕੀਰ ਨਾਪਦਿਆਂ ਤੇ ਸਮਾਜ ਦੇ ਕਾਣੇ ਕਾਨੂੰਨ ਦੀ ਮਾਰੀ ਡੰਡੀ ਵੇਖਦਿਆਂ, ਮਾੜੇ ਤੇ ਲਿੱਸੇ ਬੰਦੇ ਨਾਲ ਗੱਲਬਾਤ ਕਰਦਿਆਂ ਇਹ ਫਰਜ਼ ਨਿਭਾਇਆ। ਉਹਨਾਂ ਦਾ ਕੋਈ ਕਾਲਮ ਪੜ੍ਹੋ, ਵੇਖੋ, ਤੁਹਾਨੂੰ ਮੌਜ਼ੂ ਫਲਸਫੇ ਜਾਂ ਔਖੇ ਲਫ਼ਜ਼ਾਂ ਦੇ ਜੰਗਲ ਵਿੱਚ ਗੁਆਚਾ ਨਹੀਂ ਲੱਗੇਗਾ। ਉਹ ਗੱਲ ਜੋ ਉਹਨਾਂ ਕਹਿਣੀ ਹੁੰਦੀ ਸਾਫ਼-ਸਾਫ਼ ਲਿਖ ਦਿੰਦੇ, ਕਦੀ ਬਨਾਵਟੀ ਤਸ਼ਬੀਹ ਜਾਂ ਇਸਤਾਰੇ ਦਾ ਸਹਾਰਾ ਨਹੀਂ ਲੈਂਦੇ। ਮੈਂ ਸਮਝਦਾ ਹਾਂ ਕਿ ਇਹਦੀ ਇੱਕ ਵਜ੍ਹਾ ਉਹਨਾਂ ਦਾ ਸਾਫ਼ਤੀ ਪਿਛੋਕੜ ਹੋ ਸਕਦਾ ਹੈ। ਉਹ ਪਹਿਲਾਂ ਇੱਕ ਰਿਪੋਰਟਰ ਸਨ ਤੇ ਮਗਰੋਂ ਕਾਲਮ ਨਿਗਾਰ ਜਾਂ ਮਦੀਰ। ਮਤਲਬ ਇਹ ਕਿ ਉਹਨਾਂ ਦੀ ਜਿਹੜੀ ਆਮ ਆਦਮੀ ਨਾਲ ਜੁੜਤ ਸੀ ਉਹ ਵਿਜ਼ਨ ਕਿਸੇ ਅਜਿਹੇ ਬੰਦੇ ਦਾ ਹੋ ਹੀ ਨਹੀਂ ਸਕਦਾ ਜਿਹੜਾ ਸਮਾਜ ਦਾ ਨਬਾਜ਼ ਨਾ ਹੋਵੇ ਜਾਂ ਫਿਰ ਇਹਦੀਆਂ ਮਰਜ਼ਾਂ ਦਾ ਜਾਣੂ ਨਾ ਹੋਵੇ। ਉਹਨਾਂ ਦੇ ਅੰਦਰ ਦਾ ਰਿਪੋਰਟਰ ਜਿਹਦਾ ਰਾਬਤਾ ਹਮੇਸ਼ਾ ਆਮ ਆਦਮੀ ਨਾਲ ਰਿਹਾ, ਉਹ ਕਦੀ ਵੱਡੇ ਕਾਲਮ ਨਿਗਾਰ ਦੀ ਸ਼ੋਹਰਤ ਦੇ ਭਾਰ ਥੱਲੇ ਨਹੀਂ ਦੱਬ ਸਕਿਆ। ਸਗੋਂ ਉਹ ਹਰ ਨਵੇਂ ਅੱਖਰ ਦੇ ਸਮੇਂ ਉੱਤੇ ਉਭਰਨ ਨਾਲ ਹੋਰ ਨਮਾਇਆ ਹੁੰਦਾ ਚਲਾ ਗਿਆ। ਅਬਦੁਲ ਕਾਦਰ ਅਸਰਰ ਦੀ ਸਾਫਤ ਦੇ ਨਾਲ ਜਿਹੜੀ ਇਹ ਗੱਲ ਮੈਨੂੰ ਹਮੇਸ਼ਾ ਚੰਗੀ ਲੱਗੀ ਉਹ ਉਹਨਾਂ ਦਾ ਇਹ ਸਾਬਤ ਕਰਨਾ ਸੀ ਕਿ ਇਲਮ ਡਿਗਰੀਆਂ ਦਾ ਮੁਹਤਾਜ ਨਹੀਂ। ਡਿਗਰੀ ਤੁਹਾਡੀ ਪਛਾਣ ਹੋ ਸਕਦੀ ਹੈ, ਪਰ ਇਸ ਗੱਲ ਦੀ ਜ਼ਮਾਨਤ ਨਹੀਂ ਕਿ ਤੁਸੀਂ ਆਲਮ ਵੀ ਹੋ। ਅਬਦੁਲ ਕਾਦਰ ਅਸਰਰ ਦਾ ਇਲਮ ਵੀ ਕਿਸੇ ਡਿਗਰੀ ਦਾ ਮੁਹਤਾਜ ਨਹੀਂ ਸੀ। ਸਗੋਂ ਉਹਨਾਂ ਜੋ ਮਿਹਨਤ ਕੀਤੀ ਜਾਂ ਆਪਣੇ ਵੇਲੇ ਦੇ ਹਰ ਵੱਡੇ ਆਲਮ ਕੋਲੋਂ ਇਲਮ ਦੇ ਜਿਹੜੇ ਸੁੱਚੇ ਮੋਤੀ ਹਾਸਲ ਕੀਤੇ, ਅਸਲ ਗੱਲ ਇਹ ਹੋਈ ਹੈ। ਇਹ ਮਿਸਾਲ ਅੱਜ ਦੇ ਤਾਲਿਬ ਇਲਮ ਨੂੰ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਯੂਨੀਵਰਸਿਟੀਆਂ ਜਾਓ, ਕਾਲਜਾਂ ਮਦਰਸਿਆਂ ਦੀ ਡਿਗਰੀਆਂ ਲਵੋ, ਪਰ ਉਨੀ ਦੇਰ ਤੱਕ ਗੱਲ ਨਹੀਂ ਬਣਨੀ ਜਦ ਤੱਕ ਤੁਸੀਂ ਇਲਮ ਸਮੁੰਦਰ ਦੀ ਗਹਿਰਾਈ ਚੋਂ ਸੁੱਚੇ ਮੋਤੀ ਨਹੀਂ ਚੁਣੋਗੇ। ਅੱਖਰਾਂ ਪਿੱਛੇ ਕੀ ਹੈ, ਜੁਮਲਾ ਬੋਲ ਕੀ ਰਿਹਾ ਹੈ ਤੇ ਇਹਦੇ ਅੰਦਰ ਲੁਕਿਆ ਹੋਇਆ ਅਸਲ ਫਲਸਫਾ ਕੀ ਹੈ, ਇਹ ਮੰਜ਼ਲਾਂ ਉਦੋਂ ਹੀ ਲੱਭਦੀਆਂ ਨੇ ਜਦ ਸ਼ੌਕ ਦਾ ਰਾਂਝਾ ਵੇਲੇ ਦੇ ਜੋਗੀਨਾਥ ਨੂੰ ਆਪਣਾ ਗੁਰੂ ਮੰਨ ਲਵੇ, ਅਨਾਜ ਦੇ ਕੰਨ ਪੜਵਾ ਕੇ ਤਸਲੀਮ ਦੀਆਂ ਮੁਦਰਾਂ ਪਵਾ ਲਵੇ ਤੇ ਸਬਰ ਦੀ ਝੋਲੀ ਅੱਡ ਕੇ ਥਾਂ ਥਾਂ ਤੋਂ ਗਿਆਨ ਦੀ ਖੈਰ ਮੰਗਦਾ ਪਵੇ। ਅਬਦੁਲ ਕਾਦਰ ਅਸਰਰ ਦੀ ਸ਼ਖਸੀਅਤ ਵਿੱਚ ਜੋ ਹਲੀਮੀ ਤੇ ਨਰਮੀ ਸੀ ਉਹ ਦੱਸਦੀ ਹੈ ਕਿ ਤੁਸੀਂ ਜੇ ਵੱਡੇ ਇਨਸਾਨ ਹੋ ਤੇ ਜ਼ਰੂਰੀ ਨਹੀਂ ਕਿ ਤੁਹਾਨੂੰ ਇਹ ਦੱਸਣ ਲਈ ਉੱਚੀ ਆਵਾਜ਼ 'ਚ ਰੌਲਾ ਪਾਉਣਾ ਪਵੇ, ਦੂਜਿਆਂ ਦੀ ਕਮ ਇਲਮੀ ਆਪਣੀ ਅਲਮੀਅਤ ਦੇ ਛਾਜੇ 'ਚ ਪਾ ਕੇ ਛੱਡਣੀ ਪਵੇ। ਤੁਸੀਂ ਵੱਡੇ ਇਨਸਾਨ ਉਦੋਂ ਹੀ ਬਣਦੇ ਹੋ ਜਦ ਤੁਹਾਡਾ ਅਮਲ ਦੱਸੇ ਕਿ ਤੁਸੀਂ ਵੱਡੇ ਹੋ। ਅੱਜ ਅਸੀਂ ਜਿਸ ਬੰਦੇ ਦੀ ਗੱਲ ਕਰ ਰਹੇ ਹਾਂ ਉਹਦੀ ਅਦਮ ਮੌਜੂਦਗੀ 'ਚ ਉਹਦੀ ਉਹ ਅਮਲ, ਉਹ ਮੁਹੱਬਤਾਂ, ਉਹ ਮਿਲਵਰਤਨ ਸਭ ਦੱਸ ਰਿਹਾ ਹੈ ਕਿ ਅਬਦੁਲ ਕਾਦਰ ਅਸਰਰ ਕਿੱਡੇ ਵੱਡੇ ਇਨਸਾਨ ਸਨ।
ਮੈਂ ਸਮਝਦਾ ਹਾਂ ਕਿ ਉਹ ਬਹੁਤ ਮੇਰੇ ਸਾਫੀ ਵੱਡੇ ਲਿਖਾਰੀ ਨਾ ਵੀ ਹੁੰਦੇ ਤੇ ਫਿਰ ਵੀ ਅਸੀਂ ਉਹਨੂੰ ਇੰਝ ਹੀ ਯਾਦ ਕਰਦੇ ਜਿਵੇਂ ਅੱਜ ਕਰ ਰਹੇ ਹਾਂ, ਕਿਉਂਕਿ ਉਹਨਾਂ ਨੂੰ ਮੁਹੱਬਤਾਂ ਜਿਤਾਉਣਾ ਨਹੀਂ, ਮੁਹੱਬਤਾਂ ਵੰਡਣ ਦਾ ਹੁਨਰ ਆਉਂਦਾ ਸੀ। ਸੱਜਣੋ ਤੇ ਮਿੱਤਰੋ, ਹੋ ਸਕਦਾ ਹੈ ਉਰਦੂ ਕਾਲਮ ਨਿਗਾਰੀ 'ਚ ਕਈ ਅਜਿਹੇ ਹੋਣ ਜਿਹਨਾਂ ਦੇ ਜੁਮਲੇ ਦੀ ਬੁਣਤਰ, ਅਸਲੂਬ ਤੇ ਜ਼ਬਾਨੋ ਬਿਆਨ ਅਬਦੁਲ ਕਾਦਰ ਅਸਲਮ ਤੋਂ ਵੱਧ ਹੋਵੇ। ਹੋ ਸਕਦਾ ਹੈ ਕਈਆਂ ਨੂੰ ਤੋਂ ਵੱਧ ਸਿਆਸੀ ਹਾਲਾਤਾਂ ਦੀ ਪਰਖ ਦਾ ਹੋਰ ਜਾਣਦੇ ਹੋਣ। ਹੋ ਸਕਦਾ ਹੈ ਕਈ ਆਪਣੇ ਵੇਲੇ 'ਚ ਉਹਨਾਂ ਤੋਂ ਵੱਧ ਮਸ਼ਹੂਰ ਵੀ ਹੋਣ, ਪਰ ਬੇਲੀਓ ਆਪਣੇ ਵੇਲੇ ਮਗਰੋਂ ਉਹੋ ਜਿਉਂਦਾ ਹੈ ਜਿਹਦੇ ਉੱਤੇ ਰੱਬ ਦੀ ਮਿਹਰ ਹੋਵੇ। ਬਰਕਤ ਉਸੇ ਦੇ ਅੱਖਰਾਂ 'ਚ ਹੁੰਦੀ ਹੈ ਜਿਹਨੂੰ ਇਹ ਨਿਮਤ ਰੱਬ ਸੱਚਾ ਦੇਵੇ। ਤਸੀਰ ਉਸੇ ਨੂੰ ਮਿਲਦੀ ਹੈ ਜੇ ਤੋਂ ਰੱਬ ਰਾਜ਼ੀ ਹੋਵੇ। ਅਬਦੁਲ ਕਾਦਰ ਅਸਲਮ ਤੋਂ ਰੱਬ ਰਾਜ਼ੀ ਸੀ, ਤਾਂ ਹੀ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ। ਨਹੀਂ ਤਾਂ ਕਿੰਨੇ ਹੀ ਕਾਲਮ ਨਿਗਾਰ, ਸਾਫੀ ਤੇ ਅਦੀਬ ਨੇ ਜਿਹੜੇ ਮਾਜ਼ੀ ਦੀ ਕਿਤਾਬ ਦੇ ਸਫ਼ੇ ਉੱਤੇ ਲਿਖੀਆਂ ਅੱਧ ਮਿੱਟੀਆਂ ਸਤਰਾਂ 'ਚ ਗਵਾਚ ਗਏ, ਜਿਨ੍ਹਾਂ ਦੀਆਂ ਯਾਦਾਂ ਗੁਮਨਾਨੀ ਦੇ ਹਨੇਰੇ ਖਾ ਗਿਆ। ਪਰ ਅਬਦੁਲ ਕਾਦਰ ਅਸਲਮ ਦੀਆਂ ਯਾਦਾਂ ਦਾ ਦੀਵਾ ਅੱਜ ਵੀ ਬਲ ਰਿਹਾ ਹੈ, ਤੇ ਯਾਦ ਰੱਖੋ ਹਮੇਸ਼ਾ ਬਲਦਾ ਰਹੇਗਾ। ਸ਼ਾਦ ਰਹੋ। ਖੁਦਾ ਹਾਫਿਜ਼।